ਹੁਣ ਇਹ ਜਿਹੜੇ ਦਰਸ਼ਨ ਸਿੰਘ ਧਾਲੀਵਾਲ ਬੜੇ ਸ਼ਾਨ ਦੇ ਨਾਲ ਜਿਹਨੂੰ ਤਾਮ ਝਾਮ ਕਹਿੰਦੇ ਨੇ, ਨਵਾਂ ਲਫ਼ਜ਼ ਮੈਂ ਆਪਣੀ ਵੋਕੈਬਲਰੀ 'ਚ ਲਿਆਂਦਾ ਕਿ ਤਾਮ ਝਾਮ ਦੇ ਨਾਲ ਦਿੱਲੀ ਦਾ ਏਅਰਪੋਰਟ ਦਾ ਨਾਂ ਇੰਦਰਾ ਗਾਂਧੀ ਇੰਟਰਨੈਸ਼ਨਲ। ਸਿੱਖਾਂ ਦੇ ਜ਼ਖਮ ਤੇ ਹਰ ਮੋੜ ਦੇ ਉੱਤੇ ਲੂਣ ਭੁੱਕਣਾ, ਪੰਜਾਬ ਦਾ ਪਾਣੀ ਲੁੱਟ ਕੇ ਅੱਧਿਓਂ ਜ਼ਿਆਦਾ ਪੰਜਾਬ ਦੇ ਸਤਲੁਜ ਬਿਆਸ ਰਾਵੀ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ। ਜਿਹੜੀ ਨਹਿਰ ਪੰਜਾਬ ਦਾ ਪਾਣੀ ਲੁੱਟ ਕੇ ਰਾਜਸਥਾਨ ਨੂੰ ਲਿਜਾ ਰਹੀ, ਜਿਹਦਾ ਨਾਂ ਰਾਜਸਥਾਨ ਕੈਨਾਲ ਸੀ, ਉਹਦਾ ਨਾਂ ਹੁਣ ਹੈ ਇੰਦਰਾ ਗਾਂਧੀ ਕੈਨਾਲ। ਉਹ ਕਹਿੰਦੇ ਵੀ ਲੁੱਟਣਾ ਵੀ ਤੁਹਾਡਾ ਪਾਣੀ ਹੈ ਔਰ ਤੁਹਾਡੇ ਮੂੰਹੋਂ ਕਹਾਣਾ ਕਿ ਜੀ ਦੇਖੋ ਇੰਦਰਾ ਗਾਂਧੀ ਸਾਡਾ ਪਾਣੀ ਜਿਹੜਾ ਉਹ ਲਿਜਾ ਰਹੇ, ਮੁਫਤ ਅਸੀਂ ਦੇ ਰਹੇ। ਹੁਣ ਉੱਥੇ ਇਹ ਤਾਮ ਝਾਮ ਦੇ ਨਾਲ ਸਰਦਾਰ ਸਾਹਿਬ ਉਤਰੇ, ਪਰ ਉੱਥੇ ਜਿਹੜੇ ਅਥਾਰਟੀਜ਼ ਸੀ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਐਜੀਟੇਟਿੰਗ ਫਾਰਮਰਸ ਦੇ ਲਈ ਲੰਗਰ ਲਾਇਆ, ਇਸ ਲਈ ਤੁਸੀਂ ਇੱਥੇ ਵੈਲਕਮ ਨਹੀਂ ਹੋ ਔਰ ਤੁਸੀਂ ਵਾਪਸ ਅਮਰੀਕਾ ਜਾਓ ਔਰ ਤੁਹਾਡੇ ਕੋਲ ਬਹੁਤ ਦੌਲਤ ਹੈ, ਤੁਸੀਂ ਹੁਣ ਅਮਰੀਕਾ 'ਚ ਜਾ ਕੇ ਲੰਗਰ ਲਾਓ। ਸੋ ਡਿਪੋਰਟ ਕਰਤਾ। ਫਾਰਮਰ ਪੰਜਾਬ ਸੀਐਮ ਬਾਦਲ ਸੀਕਸ ਇੰਟਰਵੈਂਸ਼ਨ ਆਫ ਮੋਦੀ ਇਨ ਧਾਲੀਵਾਲ's ਡਿਪੋਰਟੇਸ਼ਨ। ਉਹਨੇ ਮੋਦੀ ਨੂੰ ਕਿਹਾ ਜੀ ਇਹ ਤੁਸੀਂ ਬਹੁਤ ਗਲਤ ਕੰਮ ਕੀਤਾ ਹੈ, ਇੰਟਰਵੀਨ ਪਰਸਨਲੀ ਐਂਡ ਇਫੈਕਟਿਵਲੀ। ਤੁਸੀਂ ਤਾਂ ਉਹਨੂੰ ਸੱਦੋ ਚਾਹ ਦੇ ਉੱਤੇ ਔਰ ਇਹ ਤਾਂ ਬਹੁਤ ਡਿਸਆਨਰ ਹੋ ਗਿਆ ਔਰ ਇਹ ਜਿਹੜਾ ਤੁਹਾਡਾ ਐਜ਼ ਏ ਗੁੱਡਵਿਲ ਜੈਸਚਰ। ਬਾਦਲ ਆਲਸੋ ਰਿਕੁਐਸਟਡ PM ਟੂ ਪਰਸਨਲੀ ਇਨਵਾਈਟ ਧਾਲੀਵਾਲ ਕਿ ਆਪਣਾ ਮਹਿਮਾਨ ਬਣਾ ਕੇ ਸੱਦ ਉਹਨੂੰ। ਡਿਪੋਰਟ ਕਰਨਾ ਤਾਂ ਬਹੁਤ ਜਿਹੜੀ ਹੈ ਬਿਜ਼ਤੀ ਦਾ ਕੰਮ ਹੈ। ਸਰਕਾਰ ਦੇ ਦੁਮ ਛੱਲੇ ਉਹਨਾਂ ਦੇ ਟੌਂਟ ਬਟੌਂਟ ਨੇ ਇਹ ਧਾਲੀਵਾਲ ਵੱਲ ਹੀ ਦੇਖ ਲੈਣ ਕਿ ਇਨ ਦਾ ਐਂਡ ਇਸ ਲੈਵਲ ਦਾ ਬੰਦਾ ਜਿਹੜਾ 30-35 ਸਾਲ ਤੋਂ ਜਿਹੜਾ ਸਰਵਿਸ ਕਰ ਰਿਹਾ ਇਹਨਾਂ ਦੀ, ਕਿੰਨੇ ਪੁਲਿਸ ਆਫੀਸਰ ਜਿਨ੍ਹਾਂ ਨੇ ਮੁੰਡੇ ਮਾਰ ਕੇ ਇਨਾਮ ਲਏ ਹੋਏ ਨੇ, ਉਹਨਾਂ ਦੇ ਪੈਸੇ ਇੱਥੇ ਬਿਜ਼ਨਸਿਸ 'ਚ ਇਨਵੈਸਟ ਕਰਵਾਏ ਨੇ, ਲੇਕਿਨ ਉਹਨੂੰ ਵੀ ਉਹ ਕਹਿੰਦੇ ਨੇ ਕਿ ਵੀ ਯੂ ਆਰ ਨਾਟ ਵੈਲਕਮ। ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਨੇ ਹੁਣ ਸਿੱਖੀ ਰੂਪ ਵਾਲੇ ਗੱਦਾਰਾਂ ਨੂੰ ਵੀ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਸ਼ਿਕਾਗੋ ਵਿੱਚ ਰਹਿੰਦੇ ਇੱਕ ਵੱਡੇ ਕਾਰੋਬਾਰੀ ਸਿੱਖ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਅਮਰੀਕਾ ਰਿਪੋਰਟ ਕੀਤਾ ਗਿਆ ਹੈ। ਸੋ ਭਾਰਤ ਸਰਕਾਰ ਦੀ ਇਸ ਕਾਰਵਾਈ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਭ ਨੇ ਕਾਂਵਾਂ-ਰੌਲੀ ਜਿਹੜੀ ਪਾਈ ਹੈ। ਸੋ ਪੰਜਾਬ ਵਿੱਚ ਵੀ ਜਿਹੜੀ ਸਿਆਸੀ ਸਰਕਤ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਵੈਸੇ ਜਿਹੜੇ ਲੋਕ ਆਪਣੀ ਕੌਮ ਦੇ ਨਾਲ ਗੱਦਾਰੀ ਕਰ ਰਹੇ ਹੁੰਦੇ ਨੇ, ਪੈਸਿਆਂ ਤੇ ਵਿਕ ਰਹੇ ਹੋਣ, ਅਹੁਦਿਆਂ ਤੇ ਵਿਕ ਰਹੇ ਹੋਣ ਜਾਂ ਕੋਈ ਹੋਰ ਲਾਲਚ ਉਹਨਾਂ ਨੂੰ ਆਪਣੇ ਈਮਾਨ ਤੋਂ ਡੇਗ ਰਹੀ ਹੋਏ, ਜਿਹੜਾ ਦੁਸ਼ਮਣ ਉਹਨਾਂ ਨੂੰ ਵਰਤ ਰਿਹਾ ਹੁੰਦਾ ਆਪਣੇ ਲੋਕਾਂ ਦੇ ਖਿਲਾਫ, ਉਹ ਇਸ ਕਿਸਮ ਦੇ ਇਨਸਾਨ ਨੂੰ ਉਹ ਵੀ ਜਿਹੜਾ ਹੈ ਉਹ ਨਫ਼ਰਤ ਹੀ ਕਰ ਰਿਹਾ ਹੁੰਦਾ। ਉਹਨਾਂ ਨੂੰ ਪਤਾ ਹੁੰਦਾ ਹੈ ਔਰ ਉਹ ਕਦੇ ਉਹਨਾਂ ਦੇ ਉੱਤੇ ਇਤਬਾਰ ਨਹੀਂ ਕਰਦੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਜਿਹੜਾ ਆਪਣੇ ਲੋਕਾਂ ਨੂੰ ਦੇ ਨਾਲ ਲਾਇਲ ਨਹੀਂ ਹੈ ਉਹ ਸਾਡੇ ਨਾਲ ਕੀ ਲਾਇਲ ਹੋਏਗਾ, ਔਰ ਉਹਨਾਂ ਨੂੰ ਫਿਰ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ, ਉਹਨਾਂ ਨੂੰ ਡੰਪ ਕਰ ਦਿੱਤਾ ਜਾਂਦਾ ਹੈ। ਔਰ ਇਹ ਅਸੀਂ ਜੁਝਾਰੂ ਲਹਿਰ ਦੇ ਪੀਰੀਅਡ 'ਚ ਵੀ ਦੇਖਿਆ ਕਿ ਕੁਛ ਜਿਹੜੇ ਉਹਨਾਂ ਨੇ ਕੈਟਾਂ ਤਿਆਰ ਕੀਤੀਆਂ, ਕੁਛ ਤਾਂ ਉਹਨਾਂ ਦੇ ਪੁਲਿਸ ਦੇ ਆਪਣੇ ਸੀ, ਕੁਛ ਉਹ ਸੀ ਜਿਹੜੇ ਪ੍ਰੈਸ਼ਰ ਥੱਲੇ, ਟਾਰਚਰ ਥੱਲੇ ਜਾਂ ਕੋਈ ਗਰੀਡ ਥੱਲੇ ਉਹਨਾਂ ਦੇ ਕਾਡਰ 'ਚੋਂ ਹੀ ਖਿੱਚੇ, ਜਿਨ੍ਹਾਂ ਨੂੰ ਬਲੈਕ ਕੈਟਸ ਕਿਹਾ ਜਾਂਦਾ ਸੀ। ਉਹਨਾਂ ਤੋਂ ਗਲਤ ਕੰਮ ਕਰਵਾਏ, ਆਪਣੇ ਮੁੰਡੇ ਮਰਵਾਏ ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਇਹਨੂੰ ਖਾਤੇ 'ਚ ਪਾ ਦਿਓ ਜੀ, ਆਪਸੀ ਇਹਨਾਂ ਦੀ ਲੜਾਈ ਹੋ ਰਹੀ ਹੈ। ਐਂਡ ਇਵੈਂਚੁਅਲੀ ਉਹ SSP ਜ਼ਹਾਰ ਆਲਮ ਹੋਏ, ਬਾਅਦ ਦੇ ਵਿੱਚ ਸਵਰਨਾ ਘੋਟਣਾ ਹੋਏ, ਚਟੋਪਧਿਆਏ ਹੋਏ, ਸੁਰਜੀਤ ਗਰੇਵਾਲ ਹੋਏ, ਮੈਂ 84 ਤੋਂ 94 ਤੱਕ ਦੀ ਗੱਲ ਕਰਦਾ। ਅਲਟੀਮੇਟਲੀ ਜਦੋਂ ਉਹਨਾਂ ਨੇ ਆਪਣੀ ਪੋਸਟਿੰਗ ਉਹਨਾਂ ਦੀ ਦੂਸਰੀ ਥਾਂ ਹੁੰਦੀ ਸੀ ਤਾਂ ਉਹੀ ਕੈਟਾਂ ਜਿਹੜੀਆਂ ਉਹਨਾਂ ਨੇ ਇਸਤੇਮਾਲ ਜਿਹਨਾਂ ਨੂੰ ਕੀਤਾ ਹੁੰਦਾ ਉਹਨਾਂ ਨੂੰ ਮਾਰ ਦਿੰਦੇ ਸੀ। ਬਾਨਾ ਕੋਈ ਇਕੱਠੇ ਕਰ ਲੈਂਦੇ ਸੀ, ਆਓ ਤੁਹਾਨੂੰ ਅਵਾਰਡ ਦੇਣੇ, ਮੀਟਿੰਗ, ਜਿਵੇਂ ਇਹਨੇ ਇਜ਼ਹਾਰ ਆਲਮ ਨੇ ਕੀਤਾ, ਅੱਗ ਲਾਤੀ ਉਸ ਬਿਲਡਿੰਗ ਨੂੰ ਔਰ ਗ੍ਰਨੇਡ ਸੁੱਟ ਕੇ ਸਾਰੇ ਮਾਰਤੇ। ਸੋ ਇਹ ਇਵੇਂ ਹੁੰਦਾ। ਹੁਣ ਓਵਰਗਰਾਊਂਡ ਵੀ, ਹੁਣ ਅਸੀਂ ਤਾਂ ਪਿਛਲੇ 30-35 ਸਾਲ ਤੋਂ ਅਮਰੀਕਾ 'ਚ ਹੁੰਦੇ ਆ, ਇਸ ਗੱਲ ਨੂੰ ਦੇਖ ਸਕਦੇ ਹਾਂ ਕਿ ਇੱਥੇ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਨੇ, ਹਕੂਮਤ ਨੇ ਇਸਤੇਮਾਲ ਕੀਤਾ। ਕਿਵੇਂ ਉਹ ਲੋਕ ਜਿਨ੍ਹਾਂ ਨੇ ਮੁੰਡੇ ਮਾਰ ਕੇ ਲੱਖਾਂ ਡਾਲਰ ਜਿਹੜੇ ਬਲੈਕ ਦੇ ਬਾਹਰ ਕੱਢੇ, ਇਨਵੈਸਟ ਕਰਦੇ ਹਨ, ਪੁਲਿਸ ਦੇ SSP DIG ਤੋਂ ਲੈ ਕੇ ਲੋਅਰ ਲੈਵਲ ਤੱਕ, ਜਿਨ੍ਹਾਂ ਨੇ ਉਹਨਾਂ ਨੂੰ ਅੱਗੋਂ ਇਨਵੈਸਟ ਕਰਵਾਇਆ, ਜਿਹੜੇ ਹਮੇਸ਼ਾ ਹੀ ਮਹਿਮਾਨ ਨਵਾਜ਼ੀ ਉੱਥੋਂ ਆਉਣ ਵਾਲੇ ਜਿੰਨੇ ਟ੍ਰੇਟਰ ਨੇ ਉਹਨਾਂ ਦੀ ਕਰਦੇ ਰਹੇ। ਮਲਟੀਪਲ ਕਰੈਕਟਰਸ ਨੇ, ਅਸੀਂ ਬਹੁਤਿਆਂ 'ਚ ਨਹੀਂ ਜਾਵਾਂਗੇ, ਉਹ ਹਰ ਇੱਕ ਨੂੰ ਕਮਿਊਨਿਟੀ ਦੇ ਵਿੱਚ ਪਤਾ ਹੈ ਕੀ ਹੈ। ਔਰ ਇਸ ਕਿਸਮ ਦੇ ਲੋਕ ਕਦੇ ਵੀ
ਸਿੱਖ ਸਮਾਗਮਾਂ ਤੇ ਕਦੇ ਸਿੱਖ ਪੈਰੇਡਸ ਦੇ ਵਿੱਚ ਜਾਂ ਸਿੱਖ ਗੁਰਦੁਆਰਿਆਂ ਦੇ ਵਿੱਚ ਵੈਲਕਮ ਨਹੀਂ ਹੋਏ। ਉਹ ਰਾਦਰ ਜਿਹੜਾ ਉਹਨਾਂ ਬਾਰੇ ਇਹੀ ਰਿਹਾ ਕਿ ਭਾਈ ਇਹ ਸਰਕਾਰੀ ਨੇ, ਔਰ ਉਹ ਇਹ ਸਮਝਦੇ ਸੀ ਵੀ ਉਹ ਜਦੋਂ ਦਿੱਲੀ ਉਤਰਦੇ ਸੀ ਜਾਂ ਪੰਜਾਬ 'ਚ ਰੈੱਡ ਕਾਰਪੇਟ ਵੈਲਕਮ ਹੁੰਦਾ ਸੀ, ਕਿਉਂਕਿ ਉਹ ਤਾਂ ਹਕੂਮਤ ਦੀ ਖੇਡ ਖੇਡ ਰਹੇ ਨੇ। ਹੁਣ ਉਹ ਸਾਰਿਆਂ ਦੇ ਨਾਲ ਵੀ ਜਦੋਂ ਦਾ ਇਹ ਗੱਲ, ਜਿਨ੍ਹਾਂ ਦੇ ਸਿਰਾਂ ਤੇ ਬੇਸ਼ੱਕ ਪੱਗਾਂ ਨੇ, ਆਪਣੇ ਆਪ ਨੂੰ ਸਿੱਖ ਕਹਿੰਦੇ ਆ, ਗੁਰੂ ਤੋਂ ਉਹ ਵੀ ਮੰਗਦੇ ਹੋਣੇ ਨੇ, ਪਤਾ ਨਹੀਂ ਕੀ ਮੰਗਦੇ ਹੋਣੇ ਨੇ, ਗਦਾਰੀ ਦੀ ਦਾਤ ਹੀ ਮੰਗਦੇ ਹੋਣੇ, ਵੀ ਨਹੀਂ ਪਤਾ ਹੈ। ਲੇਕਿਨ ਦੁਸ਼ਮਣ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਭਾਵੇਂ ਇਹ ਆਪਣੇ ਹਿੱਤਾਂ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ, ਪਰ ਇਹ ਹੈ ਤਾਂ ਸਿੱਖੀ ਦਾ ਬੀਜ ਹੈ। ਇਸ ਲਈ ਉਹਨਾਂ ਨੇ ਜਿੰਨਾ ਕੁ ਉਹਨਾਂ ਨੂੰ ਹੁਣ ਇਵੇਂ ਹੀ ਪ੍ਰਕਾਸ਼ ਸਿੰਘ ਬਾਦਲ ਤੇ ਇਹਦਾ ਸਾਰਾ ਲਾਣਾ, ਬੇਸ਼ੱਕ ਅੱਜ ਵੀ ਜੇ ਅੱਜ ਆਵਾਜ਼ ਮਾਰਨ ਬੀਜੇਪੀ ਵਾਲੇ, ਸਾਰਾ ਟੱਬਰ ਜਿਹੜਾ ਉਹ ਪੁੱਠੇ ਸਿਰ ਭਰਨੇ ਭੱਜ ਕੇ ਜਾਣਗੇ, ਪੈਰਾਂ ਨਾਲ ਨਹੀਂ ਦੌੜ ਕੇ, ਸਿਰ ਭਰਨੇ ਦੌੜ ਕੇ ਜਾਣਗੇ। ਲੇਕਿਨ ਜਿਵੇਂ ਉਹਨਾਂ ਨੇ ਇਹਨਾਂ ਨੂੰ ਅਲਟੀਮੇਟਲੀ ਦੇਖਿਆ ਕਿ ਭਾਈ ਇਹਨਾਂ ਦੇ ਹੁਣ ਪੱਲੇ ਕੁਝ ਨਹੀਂ ਰਿਹਾ, ਕਿੱਥੇ ਦੇ ਉਹੀ ਬਾਦਲ ਕਹਿੰਦਾ ਸੀ ਜੀ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ ਬੀਜੇਪੀ ਔਰ ਅਕਾਲੀ ਦਲ ਦਾ, ਔਰ ਹੁਣ ਤੁਸੀਂ ਉਹਨਾਂ ਦਾ ਦੇਖੋ ਕਿਵੇਂ ਹੈਗਾ। ਹੁਣ ਇਸ ਕਿਸਮ ਦਾ ਇੱਕ ਕਰੈਕਟਰ, ਹਾਲਾਂ ਬਾਕੀ ਤਾਂ ਹਰ ਇੱਕ ਨੇ ਆਪਣੀ ਜਾਨ ਦੇਣੀ ਹੈ, ਗੁਰੂ ਨੂੰ ਦੱਸਣਾ ਵੀ ਉਹ ਕੀ ਹੈ, ਲੇਕਿਨ ਜੋ ਸੋਸ਼ਲ ਦਾਇਰਾਕਾਰ 'ਚ ਜਿੰਨਾ ਕੁ ਹੈ, ਜਿਹੜੇ ਨੋਨ ਸੀ ਕਿ ਭਾਈ ਉਹ ਮਿਜ਼ਬਾਨੀ ਕਰਦੇ ਨੇ। ਬਾਦਲ ਵੀ ਜਦੋਂ ਅਮਰੀਕਾ 'ਚ ਆਇਆ ਜਾਂ ਆਉਂਦਾ ਉੱਥੇ ਹੀ ਠਹਿਰਦਾ, ਸ਼ਿਕਾਗੋ ਦੇ ਵਿੱਚ ਦਰਸ਼ਨ ਸਿੰਘ ਧਾਲੀਵਾਲ, ਮਿਲਵਾਕੀ 'ਚ ਉਹਨਾਂ ਨੇ ਆਪਣਾ ਹੀ ਗੁਰਦੁਆਰਾ ਬਣਾਇਆ ਹੋਇਆ, ਉੱਥੇ ਹੀ ਉਹ ਗਲ 'ਚ ਜਿਹੜਾ ਉਹ ਸਿਰੋਂ ਪਾਓ ਪਾ ਕੇ ਵੀ ਉਹਨਾਂ ਦਾ ਆਨਰ ਕਰਦੇ ਨੇ। ਬਹੁਤ ਸਾਰੇ ਜਿਹੜੇ ਸਾਬਕਾ ਪੁਲਿਸ ਆਫੀਸ਼ੀਅਲਸ ਇਹ ਉਹ ਵੀ ਉਹਨਾਂ ਦੇ ਹੀ ਮਹਿਮਾਨ ਨਵਾਜ਼ੀ ਦਾ ਆਨੰਦ ਮਾਣਦੇ ਰਹੇ। ਬਹੁਤ ਵੱਡਾ ਕਾਰੋਬਾਰ ਬਹੁਤ ਹੋਣਾ ਜੀ, ਇੰਨੇ 100 ਗੈਸ ਸਟੇਸ਼ਨਸ ਔਰ ਦੂਸਰੇ ਤੀਸਰੇ, ਉਹ ਸਾਰਾ ਪਾਰਟ ਵੀ। ਔਰ ਉਹਨਾਂ ਦਾ ਭਰਾ ਦਰਸ਼ਨ ਸਿੰਘ ਧਾਲੀਵਾਲ ਦਾ ਸੁਰਜੀਤ ਸਿੰਘ ਰੱਖੜਾ, ਅਕਾਲੀਆਂ ਦੇ ਵੇਲੇ ਮਿਨਿਸਟਰ ਵੀ ਔਰ MLA ਵੀ, ਔਰ ਚੰਗਾ ਪ੍ਰਭਾਵ ਜਦੋਂ ਬਾਦਲ ਵੀ, ਉਸ ਤੋਂ ਪਹਿਲਾਂ ਟੌੜਾ ਵੀ ਇਹਨਾਂ ਦੇ ਕੋਲ ਹੀ ਰਹਿ। ਹੁਣ ਜਿਹੜੀ ਖਬਰ 2 ਦਿਨ ਤੋਂ ਸਾਰੇ ਪਾਸੇ ਡਿਸਕਸ ਵੀ ਹੋ ਰਹੀ ਹੈ, ਔਰ ਉਹਦੇ ਤੇ ਹੁਣ ਇਹੀ ਉਹਨਾਂ ਨੂੰ ਜਿਹੜਾ ਇੱਕ ਗੱਲ ਦਾ ਧਿਆਨ ਰਹੇ, ਜਿਹੜੇ ਇਸ ਕਿਸਮ ਦੇ ਟ੍ਰੇਟਰ ਹੁੰਦੇ ਨੇ ਕੌਮ ਦੇ, ਅਪਰਚੂਨਿਸਟ ਬੜੇ, ਉਹਨਾਂ ਦਾ ਨੱਕ ਬੜਾ ਤੇਜ਼ ਹੁੰਦਾ ਹੈ। ਉਹਨਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇੱਥੋਂ ਕੁਝ ਨਿਕਲ ਸਕਦਾ ਹੈ। ਉਹ ਸਿਆਸੀ ਓਪਰਚੁਨਿਟੀ ਹੋਏ ਉਹਨੂੰ ਹੀ ਅਪਰਚੂਨਿਸਟ ਕਹਿੰਦੇ ਨੇ। ਕਿਸਾਨ ਲਹਿਰ ਜਿਉਂ ਹੀ ਖੜੀ ਹੁੰਦੀ ਹੈ, ਹਾਲਾਂ ਹਕੀਕਤ ਇਹ ਹੈ ਕਿ ਇਹੀ ਬਾਦਲ ਪਾਰਟੀ ਔਰ ਉਹਦਾ ਹਿੱਸਾ ਸੀ। ਹਰਸਿਮਰਤ ਕੌਰ ਬਾਦਲ ਕੈਬਨਿਟ ਮੀਟਿੰਗ ਦਾ ਹਿੱਸਾ ਸੀ ਜਦੋਂ ਇਹ ਆਰਡੀਨੈਂਸ ਬਣੇ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਆਪਣੀਆਂ ਸਟੇਟਮੈਂਟਾਂ ਮੀਡੀਆ 'ਚ ਡਿਫੈਂਡ ਕਰ ਰਿਹਾ ਕਿ ਬਹੁਤ ਵਧੀਆ ਨੇ ਕਿਸਾਨਾਂ ਲਈ ਜਾਂ ਦੂਜੇ, ਲੇਕਿਨ ਉਹਨਾਂ ਨੂੰ ਨਜ਼ਰ ਪੰਜਾਬ ਦੀ ਫਿਜ਼ਾ 'ਚ ਆ ਗਿਆ ਕਿ ਵੀ ਇਹ ਤਾਂ ਅਸੀਂ ਪੂੰਝੇ ਜਾਵਾਂਗੇ। ਉਹਨਾਂ ਨੇ ਇੱਕਦਮ ਜਿਹੜਾ ਆਪਣਾ ਡਿਸਟੈਂਸ ਕਰਨਾ ਸ਼ੁਰੂ ਕੀਤਾ, ਆਪਣਾ ਉਹਨਾਂ ਨੇ ਉੱਥੋਂ ਤਾਂ ਜਾਨ ਛੁਡਾਈ। ਲੇਕਿਨ ਫਿਰ ਉਹਨਾਂ ਦੇ ਜਿਹੜੇ ਦੂਸਰੇ ਸੀ, ਜਿਹੜਾ ਇਸ ਕਿਸਮ ਦਾ ਲਾਣਾ ਹੁੰਦਾ, ਉਹਨਾਂ ਨੂੰ ਵੀ ਲੱਗਾ ਕਿ ਵੀ ਨਹੀਂ ਇਹ ਤਾਂ ਹੁਣ ਕਿਸਾਨਾਂ ਨਾਲ ਦੱਸੋ। ਹੁਣ ਇਹੀ ਦਰਸ਼ਨ ਸਿੰਘ ਧਾਲੀਵਾਲ ਜਿਹਦੇ ਕੋਲ ਪੈਸੇ ਨੇ, ਕੋਈ ਸ਼ੱਕ ਨਹੀਂ ਹੈ, ਅੱਜ ਤੋਂ ਕੁਝ ਸਾਲ ਪਹਿਲਾਂ 10-15 ਸਾਲ ਪਹਿਲਾਂ ਸੀ ਜੀ ਕਿ ਅਸੀਂ ਗੁਰੂ ਰਾਮਦਾਸ ਲੰਗਰ ਦਾ ਸਾਰਾ ਖਰਚਾ ਚੁੱਕ ਲੈਨੇ ਜੋ ਅੰਮ੍ਰਿਤਸਰ ਚੱਲਦਾ ਹੈ ਸਾਨੂੰ, ਔਰ ਉਦੋਂ ਉਹ ਦੱਸਣ ਦੇ ਲਈ ਕਿ ਵੀ ਉਹ ਬਾਕੀ ਤਾਂ ਤੁਸੀਂ ਕੀਤਾ ਹੋਇਆ ਕਾਬੂ, ਦਰਬਾਰ ਸਾਹਿਬ ਦਾ ਕੀਰਤਨ PTV ਤੋਂ ਬਿਨਾਂ ਕਿਸੇ ਹੋਰ ਕੋਲ ਨਹੀਂ ਹੈ, ਉਹੀ ਚਲਾਉਂਦੇ ਨੇ, ਤੁਸੀਂ ਕਿਸੇ ਹੋਰ, ਕੀਰਤਨ ਤਾਂ ਇਹਨਾਂ ਦੇ ਪਿਓ ਦੀ ਮਲਕੀਅਤ ਨਹੀਂ ਹੈ, ਪਰ ਕੰਟਰੋਲ ਸ਼੍ਰੋਮਣੀ ਕਮੇਟੀ ਦਾ ਹੈਗਾ, ਇਕੱਲਾ ਉਹਨਾਂ ਕੋਲ ਕਾਪੀਰਾਈਟ ਹੈ, ਬਾਕੀ ਤੁਸੀਂ ਸਾਰੀਆਂ ਇੰਸਟੀਟਿਊਸ਼ਨਸ ਕੀਤੀਆਂ। ਔਰ ਇਹ ਸਿੱਖਾਂ 'ਚ ਆਵਾਜ਼ ਉੱਠੀ ਕਿ ਇਹ ਜਿਹੜਾ ਗੁਰੂ ਕਾ ਲੰਗਰ ਹੈ ਇਹ ਟਕਾ ਸਿੱਖਾਂ ਦਾ ਪੈਂਦਾ, ਕਿਰਤ ਕਮਾਈ ਹੈ, ਕਿਸੇ ਅਮੀਰ ਦੇ ਹੱਥ ਨਹੀਂ ਹੈ ਕਿ ਵੀ ਉਹ ਖਰਚਾ ਚੁੱਕੇ, ਉਹ ਤੋਂ ਤਾਂ ਭੱਜ ਲੈ। ਹੁਣ ਉਹਨੂੰ ਲੱਗਾ ਕਿ ਵੀ ਇਹ ਕਿਸਾਨ ਮੋਰਚੇ ਤੇ ਚੱਲਦੇ ਆ, ਚਲੋ ਬੱਲੇ ਹੀ ਸੀ, ਕਿਸਾਨਾਂ ਦੇ ਲਈ ਭੇਜ ਦਿੱਤਾ ਹੋਣੇ ਨੇ ਕੋਈ ਅਦਵਾਣਿਆਂ ਦੀਆਂ ਟਰਾਲੀਆਂ ਜਾਂ 2-4 ਨੂੰ ਲੰਗਰ ਲਾਣਾ ਕਹਿ ਦਿੱਤਾ। ਔਰ ਬੜਾ ਉਹਦੀਆਂ ਫੋਟੋਆਂ ਵੀ ਜਿਹੜੀਆਂ ਲਵਾਈਆਂ ਕਿ ਵੀ ਦੇਖੋ ਜੀ ਇਹ ਰੱਖੜਾ ਭਰਾਵਾਂ ਵੱਲੋਂ, ਰੱਖੜਾ ਉਹਨਾਂ ਦਾ ਹੈ ਔਰ ਇਹ ਧਾਲੀਵਾਲ ਹੋਇਆ। ਹੁਣ ਜਿਹੜੀ ਖਬਰ ਹੈ ਜਿਹਦੇ ਕਰਕੇ ਮੈਂ ਇਹ ਕਿਹਾ ਕਿ ਭਾਈ ਇਨ ਦਾ ਐਂਡ ਹਕੂਮਤਾਂ ਜਿਹਨਾਂ ਨੂੰ ਵਰਤਿਆ ਹੁੰਦਾ ਉਹਨਾਂ ਨੂੰ ਵੀ ਡੰਪ ਕਰਨ ਤੱਕ ਜਾਂਦੀਆਂ। ਹੁਣ ਇਹ ਜਿਹੜੇ ਦਰਸ਼ਨ ਸਿੰਘ ਧਾਲੀਵਾਲ ਬੜੇ ਸ਼ਾਨ ਦੇ ਨਾਲ, ਜਿਹਨੂੰ ਤਾਮ ਝਾਮ ਕਹਿੰਦੇ ਨੇ, ਨਵਾਂ ਲਫ਼ਜ਼ ਮੈਂ ਆਪਣੀ ਵੋਕੈਬਲਰੀ 'ਚ ਲਿਆਂਦਾ ਕਿ ਤਾਮ ਝਾਮ ਦੇ ਨਾਲ ਦਿੱਲੀ ਦਾ ਏਅਰਪੋਰਟ ਦਾ ਨਾਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ। ਤੁਸੀਂ ਦੇਖੋ ਸਿੱਖਾਂ ਦੇ ਜ਼ਖਮ ਤੇ ਹਰ ਮੋੜ ਦੇ ਉੱਤੇ ਲੂਣ ਭੁੱਕਣਾ, ਪੰਜਾਬ ਦਾ ਪਾਣੀ ਲੁੱਟ ਕੇ, ਅੱਧਿਓਂ ਜ਼ਿਆਦਾ ਪੰਜਾਬ ਦੇ ਸਤਲੁਜ ਬਿਆਸ ਰਾਵੀ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ। ਜਿਹੜੀ ਨਹਿਰ ਪੰਜਾਬ ਦਾ ਪਾਣੀ ਲੁੱਟ ਕੇ ਰਾਜਸਥਾਨ ਨੂੰ ਲਿਜਾ ਰਹੀ, ਜਿਹਦਾ ਨਾਂ ਰਾਜਸਥਾਨ ਕੈਨਾਲ ਸੀ, ਉਹਦਾ ਨਾਂ ਹੁਣ ਹੈ ਇੰਦਰਾ ਗਾਂਧੀ ਕੈਨਾਲ। ਉਹ ਕਹਿੰਦੇ ਵੀ ਲੁੱਟਣਾ ਵੀ ਤੁਹਾਡਾ ਪਾਣੀ ਹੈ
ਔਰ ਤੁਹਾਡੇ ਮੂੰਹੋਂ ਕਹਾਣਾ ਕਿ ਜੀ ਦੇਖੋ ਇੰਦਰਾ ਗਾਂਧੀ ਸਾਡਾ ਪਾਣੀ ਜਿਹੜਾ ਉਹ ਲਿਜਾ ਰਹੇ, ਮੁਫਤ ਅਸੀਂ ਦੇ ਰਹੇ ਹਾਂ। ਦਿੱਲੀ ਦਾ 에ਅਰਪੋਰਟ ਹੁਣ ਜਦੋਂ ਤੁਸੀਂ ਉਤਰੋਗੇ ਕਿੱਥੇ ਲੈਣ ਆਓ ਜੀ, ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ। ਹੁਣ ਉੱਥੇ ਇਹ ਤਾਮ ਝਾਮ ਦੇ ਨਾਲ ਸਰਦਾਰ ਸਾਹਿਬ ਉਤਰੇ, ਪਰ ਉੱਥੇ ਜਿਹੜੇ ਅਥਾਰਟੀਜ਼ ਸੀ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਐਜੀਟੇਟਿੰਗ ਫਾਰਮਰਸ ਦੇ ਲਈ ਲੰਗਰ ਲਾਇਆ, ਇਸ ਲਈ ਤੁਸੀਂ ਇੱਥੇ ਵੈਲਕਮ ਨਹੀਂ ਹੋ ਔਰ ਤੁਸੀਂ ਵਾਪਸ ਅਮਰੀਕਾ ਜਾਓ ਔਰ ਤੁਹਾਡੇ ਕੋਲ ਬਹੁਤ ਦੌਲਤ ਹੈ, ਤੁਸੀਂ ਹੁਣ ਅਮਰੀਕਾ 'ਚ ਜਾ ਕੇ ਲੰਗਰ ਲਾਓ। ਸੋ ਡਿਪੋਰਟ ਕਰਤਾ। ਹੁਣ ਇੰਨੀ ਵੱਡੀ ਖਬਰ ਬਣ ਗਈ ਸਾਰਿਆਂ ਦੇ ਲਈ, ਕਿਉਂਕਿ ਹਰ ਇੱਕ ਨੂੰ ਪਤਾ ਹੈ ਵੀ ਇੰਨੇ ਲੋਕ ਤਾਂ ਇੱਥੇ ਇੰਡੀਅਨ ਐਮਬੈਸੀ ਜਾਂ ਕੌਂਸੂਲੇਟ ਨਹੀਂ ਪ੍ਰੋ ਇੰਡੀਆ ਜਾਂਦੇ ਜਿੰਨੇ ਦਰਸ਼ਨ ਸਿੰਘ ਧਾਲੀਵਾਲ ਦੇ ਮਹਿਮਾਨ ਹੁੰਦੇ ਨੇ। ਉਹ ਤਾਂ ਉੱਥੇ ਪੰਜਾਬੀ ਕਾਨਫਰੰਸ ਦੇ ਨਾਂ ਥੱਲੇ ਕੋਈ ਹੋਰ ਇਸ ਕਿਸਮ ਦਾ ਜਿਹੜਾ ਉਹਦਾ ਕੰਮ ਚੱਲਦਾ ਹੀ ਰਹਿੰਦਾ। ਹੁਣ ਇਸ ਦੇ ਉੱਤੇ ਜਿਹੜਾ ਬਾਦਲ ਜਿਹਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ, ਸਿੰਘੂ ਬਾਰਡਰ ਤੇ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਹਨਾਂ ਦੀ ਚੀਫ ਮਿਨਿਸਟਰੀ ਪੀਰੀਅਡ 'ਚ ਹੁੰਦੀਆਂ ਨੇ, ਪੰਜਾਬ 'ਚ ਕੀ ਚੱਲ ਰਿਹਾ ਹੈ, BSF ਔਰ ਦੂਸਰੇ ਨੂੰ ਕਿਵੇਂ ਅੱਧਾ ਪੰਜਾਬ ਦੇ ਦਿੱਤਾ ਇੱਕਦਮ। ਹੁਣ ਇਹ ਹੁੰਦਾ ਕਿ ਵੀ ਉਹਨੇ ਬਾਦਲ ਨੇ ਕਿਹਾ, ਉਹਨਾਂ ਨੇ ਫਾਰਮਰ ਪੰਜਾਬ CM ਬਾਦਲ ਸੀਕਸ ਇੰਟਰਵੈਂਸ਼ਨ ਆਫ ਮੋਦੀ ਇਨ ਧਾਲੀਵਾਲ's ਡਿਪੋਰਟੇਸ਼ਨ। ਉਹਨੇ ਮੋਦੀ ਨੂੰ ਕਿਹਾ ਜੀ ਇਹ ਤੁਸੀਂ ਬਹੁਤ ਗਲਤ ਕੰਮ ਕੀਤਾ ਹੈ, ਇੰਟਰਵੀਨ ਪਰਸਨਲੀ ਐਂਡ ਇਫੈਕਟਿਵਲੀ, ਤੁਸੀਂ ਤਾਂ ਉਹਨੂੰ ਸੱਦੋ ਚਾਹ ਦੇ ਉੱਤੇ, ਔਰ ਇਹ ਤਾਂ ਬਹੁਤ ਡਿਸਆਨਰ ਹੋ ਗਿਆ। ਔਰ ਇਹ ਜਿਹੜਾ ਤੁਹਾਡਾ ਐਜ਼ ਏ ਗੁੱਡਵਿਲ ਜੈਸਚਰ ਬਾਦਲ ਆਲਸੋ ਰਿਕੁਐਸਟਡ PM ਟੂ ਪਰਸਨਲੀ ਇਨਵਾਈਟ ਧਾਲੀਵਾਲ ਕਿ ਆਪਣਾ ਮਹਿਮਾਨ ਬਣਾ ਕੇ ਸਾਧ ਉਹਨੂੰ ਡਿਪੋਰਟ ਕਰਨਾ ਤਾਂ ਬਹੁਤ ਜਿਹੜੀ ਹੈ ਬਿਜ਼ਤੀ ਦਾ ਕੰਮ ਹੈ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਈਵਨ ਹੁਣ ਕੱਲਾ ਇਹ ਨਹੀਂ ਹੈ, ਉਹ ਜਿੱਥੋਂ ਫਿਰ ਇਹ ਹੁੰਦਾ ਹੈ ਕਿ ਵੀ ਅੱਖ ਦੇਖੋ ਸਾਹਿਬ ਦੀ ਐਕਟਿੰਗ ਕਰਨ ਲਈ ਰੱਖੇ ਹੋਏ ਨੇ ਇੱਕ ਜਥੇਦਾਰ ਅਕਾਲ ਤਖਤ ਤੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਕਹਿੰਦੇ ਐਕਟਿੰਗ ਜਥੇਦਾਰ ਨੇ, ਫਿਰ ਹੁਣ ਕਰਨੀ ਵੀ ਐਕਟਿੰਗ ਹੀ ਹੈ। ਉਹਨਾਂ ਨੇ ਵੀ ਅਨੰਦਪੁਰ ਸਾਹਿਬ ਇੰਟਰਵਿਊ ਦਿੱਤਾ, ਬਹੁਤ ਮਾੜਾ ਹੋਇਆ ਧਾਲੀਵਾਲ ਨੂੰ ਡਿਪੋਰਟ ਕਰਤਾ, ਇਹ ਬਿਲਕੁਲ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ, ਅਸੀਂ ਫਿਰ ਉਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਸਰਕਾਰ ਜ਼ਿੰਮੇਵਾਰ ਹੋਏ। ਜਿਵੇਂ ਉਹ ਘੜੇ ਘੜਾਏ ਜੇ ਬਿਆਨ ਹੁੰਦੇ ਨੇ ਇਹਨਾਂ ਦੇ, ਉਹਨਾਂ ਨੂੰ ਵੀ ਪਤਾ ਹੈ ਕਿ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਇੱਕ ਦਬਕਾ ਤੁਹਾਨੂੰ ਪੈ ਜਾਏ ਤਾਂ ਤੁਸੀਂ ਜਿਹੜਾ ਉਹ ਪਸੀਨਾ ਪੂੰਝਣ ਤੇ ਹੁੰਦੇ ਹੋ ਔਰ ਤੁਸੀਂ ਕੀ ਕਰਨੇ। ਪਰ ਇਸ ਤੋਂ ਇਹੀ ਮੈਸੇਜ ਜਿਹੜੇ ਅੱਜ ਵੀ ਜਿਨ੍ਹਾਂ ਦੇ ਲਈ ਲਫ਼ਜ਼ ਮੈਨੂੰ ਦੁਮ ਛੱਲੇ ਟੌਂਟ ਬਟੌਂਟ ਇਹ ਚੰਗੇ ਲੱਗਦੇ ਨੇ ਕਿ ਵੀ ਇਹ ਜਿਹੜੇ ਸਰਕਾਰ ਦੇ ਦੁਮ ਛੱਲੇ ਉਹਨਾਂ ਦੇ ਟੌਂਟ ਬਟੌਂਟ ਨੇ, ਇਹ ਧਾਲੀਵਾਲ ਵੱਲ ਹੀ ਦੇਖ ਲੈਣ ਕਿ ਇਨ ਦਾ ਐਂਡ ਇਸ ਲੈਵਲ ਦਾ ਬੰਦਾ ਜਿਹੜਾ 30-35 ਸਾਲ ਤੋਂ ਜਿਹੜਾ ਸਰਵਿਸ ਕਰ ਰਿਹਾ ਇਹਨਾਂ ਦੀ, ਕਿੰਨੇ ਪੁਲਿਸ ਆਫੀਸਰ ਜਿਨ੍ਹਾਂ ਨੇ ਮੁੰਡੇ ਮਾਰ ਕੇ ਇਨਾਮ ਲਏ ਹੋਏ ਨੇ, ਉਹਨਾਂ ਦੇ ਪੈਸੇ ਇੱਥੇ ਬਿਜ਼ਨੈਸਿਸ 'ਚ ਇਨਵੈਸਟ ਕਰਵਾਏ ਨੇ, ਲੇਕਿਨ ਉਹਨੂੰ ਵੀ ਉਹ ਕਹਿੰਦੇ ਨੇ ਕਿ ਵੀ ਯੂ ਆਰ ਨਾਟ ਵੈਲਕਮ। ਉਹਨਾਂ ਨੇ ਤਾਂ ਤੁਹਾਡੇ ਨਾਲ ਇਹ ਕਰਨਾ ਹੀ ਕਰਨਾ ਹੈ, ਤੇ ਸਿੱਖ ਕੌਮ ਨੇ ਤੁਹਾਡੇ ਨਾਲ ਕੀ ਕਰਨਾ ਹੈ ਇਹ ਮੈਂ ਫਿਲ ਇਨ ਦਾ ਬਲੈਂਕ ਛੱਡ ਦਿੰਦਾ। ਉਹ ਹੁਣ ਫਿਰ ਇਹ ਨਾ ਹੋਏ ਕਿ ਵੀ ਲੋਕ ਜਿਹੜੇ ਹੁਣ ਤੋਂ ਹੀ ਉਹ ਜੁੱਤੀਆਂ ਦਾ ਹਾਰ ਇਕੱਠੇ ਕਰਨੇ ਸ਼ੁਰੂ ਕਰ ਦੇਣ ਟੁੱਟੇ ਛਿੱਤਰਾਂ ਦੇ। ਉਹ ਥਾਂ ਉਨੀ ਕੀ ਹੁੰਦੀ ਆ ਘਰਾਂ 'ਚ, ਪਰ ਤੁਹਾਡੇ ਨਾਲ ਕੀ ਸਲੂਕ ਹੋਏਗਾ ਇਹ ਤੁਹਾਨੂੰ ਪਤਾ ਹੈ। ਲੇਕਿਨ ਜਿਹਨਾਂ ਦੇ ਲਈ ਤੁਸੀਂ ਕਰ ਰਹੇ ਹੋ ਉਹਨਾਂ ਨੇ ਵੀ ਤੁਹਾਨੂੰ ਸ਼ੀਸ਼ਾ ਦਿਖਾਣਾ ਸ਼ੁਰੂ ਕਰ ਦਿੱਤਾ ਵੀ ਤੁਹਾਡੀ ਔਕਾਤ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਤਲੇ ਨੇ ਬ੍ਰੇਕ ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।